ਬਿਸਮਿल्लाहिर्रहमानिर्रहीम ਤੇ अस्सलाम वालेकुम। 5 ਅਪ੍ਰੈਲ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਇਸ ਵੇਲੇ ਨਵੀਂ ਆਉਣ ਵਾਲੀ ਜਿਹੜੀ ਕਣਕ ਹੈ ਮਾਰਕੀਟ 'ਚ ਉਹਦੀ ਖਬਰ ਹੈ। ਹਾਂਜੀ, ਤੁਹਾਨੂੰ ਪਤਾ ਹੈ ਕਿ ਇਸ ਵੇਲੇ ਕਣਕਾਂ ਪੱਕ ਗਈਆਂ ਨੇ, ਸਪੈਸ਼ਲੀ ਸਿੰਧ ਔਰ ਸਾਊਥ ਪੰਜਾਬ ਦੇ ਇਲਾਕੇ 'ਚ, ਤੇ ਉੱਥੇ ਕਣਕਾਂ ਦੀ ਵਾਢੀ ਸ਼ਾਢੀ ਸ਼ੁਰੂ ਹੋ ਗਈ ਹੈ ਤੇ ਨਵੀਂ ਕਣਕ ਆ ਵੀ ਗਈ ਹੈ, ਫਸਲ ਨਵੀਂ, ਔਰ ਉਹਦਾ ਰੇਟ ਵੀ ਨਿਕਲ ਆਇਆ। ਪਿਛਲੇ ਸਾਲ ਜੋ ਕੁਝ ਜ਼ਿਮੀਂਦਾਰ ਨਾਲ ਹੋਇਆ ਉਸ ਤੋਂ ਬਾਅਦ ਇਸ ਵਾਰੀ ਜ਼ਿਮੀਂਦਾਰ ਨੇ ਇਹ ਫੈਸਲਾ ਕੀਤਾ ਵੀ ਅਸੀਂ ਕਣਕ ਲਾਉਣੀ ਘੱਟ ਹੈ। ਘੱਟ ਲਾਈ, ਰੇਟ ਥੋੜ੍ਹਾ ਜਿਹਾ ਬਿਹਤਰ ਹੈ, ਲੇਕਿਨ ਹਜੇ ਵੀ ਜ਼ਿਮੀਂਦਾਰ ਦੀ ਜਿਹੜੀ ਮੁਕੰਮਲ ਤਬਾਹੀ ਹੋ ਰਹੀ ਹੈ, ਕਿਉਂਕਿ ਪੰਜਾਬ ਹਕੂਮਤ ਜਿਹੜੀ ਹੈ ਉਹਦਾ ਕੋਈ ਇੰਟਰਸਟ ਨਹੀਂ ਕਿ ਜ਼ਿਮੀਂਦਾਰ ਦਾ ਸਾਹ ਕਿਸੇ ਤਰੀਕੇ ਨਾਲ ਵੀ ਕਢਾਵੇ, ਬਲਕਿ ਉਹਨਾਂ ਦਾ ਦਿਲ ਇਹ ਵੀ ਜ਼ਿਮੀਂਦਾਰ ਦਾ ਸਾਹ ਕੱਢ ਲਵੇ। ਹੁਣ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੀਮਤਾਂ ਆ ਰਹੀਆਂ ਨੇ, ਨਵੀਂ ਕਣਕ ਦਾ ਜਿਹੜਾ ਰੇਟ ਹੈ ਉਹ ਚਿਸ਼ਤੀਆਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਸ ਪਾਸੇ ਗਰਮੀ ਬਹੁਤੀ ਹੁੰਦੀ ਹੈ, ਕਣਕਾਂ ਪਹਿਲਾਂ ਪੱਕ ਜਾਂਦੀਆਂ ਨੇ ਤੇ ਉੱਥੇ ਫਸਲ ਪਹਿਲਾਂ ਆਉਣੀ ਸ਼ੁਰੂ ਹੋ ਜਾਂਦੀ ਹੈ। ਚਿਸ਼ਤੀਆਂ ਦੇ ਵਿੱਚ 2300 ਤੋਂ 2450 ਰੁਪਏ ਮਣ ਇਸ ਵੇਲੇ ਕਣਕ ਵਿਕਣ ਡਈ ਹੈ। ਜਿਹੜਾ ਡੋਂਗਾ ਬੋਂਗਾ ਉੱਥੇ 2250 ਤੋਂ 2520, ਬਾਵਲ ਨਗਰ ਦੇ ਵਿੱਚ ਵੀ 2200 ਤੋਂ 2400, ਔਰ ਫਕੀਰ ਵਾਲੀ ਦੇ ਵਿੱਚ 2500 ਤੋਂ 2552, ਹਾਸਲਪੁਰ ਦੇ ਵਿੱਚ 2300 ਤੋਂ 2500, ਹਰੂਨਾਬਾਦ ਦੇ ਵਿੱਚ 2300 ਤੋਂ 2400, ਰਹੀਮ ਯਾਰ ਖਾਂ ਦੇ ਵਿੱਚ 2400। ਇਹ ਹੁਣ ਕਣਕ ਜਿਹੜੀ ਹੈ ਪਿਛਲੇ ਸਾਲ ਵੀ ਜ਼ਿਮੀਂਦਾਰਾਂ ਦਾ ਖਿਆਲ ਇਹ ਸੀ ਵੀ ਉਹਨਾਂ ਨੂੰ ਤਕਰੀਬਨ 4000 ਰੁਪਈਆ ਮਣ, ਹਾਂਜੀ 4000 ਰੁਪਈਆ ਮਣ ਉਹਨਾਂ ਨੂੰ ਲਾਗਤ ਆਉਂਦੀ ਹੈ। ਉਸ ਤੋਂ ਉੱਤੇ ਵਿਕੇ ਤੇ ਉਹਨਾਂ ਨੂੰ 4 ਪੈਸੇ ਬਣਦੇ ਨੇ। ਇਹ ਗੱਲਾਂ ਮੈਂ ਕਰਨ ਡਿਆ ਪਿਛਲੇ ਸਾਲ ਦੀਆਂ। ਹੁਣ ਤੁਸੀਂ ਪਿਛਲੇ ਸਾਲ ਤੋਂ ਹੁਣ ਤੱਕ ਦੀ ਮਹਿੰਗਾਈ ਪਾ ਲਓ ਤੇ ਉਹ ਜਿਹੜੀ 4000 ਪਿਛਲੇ ਸਾਲ ਪੈਂਦੀ ਸੀ ਉਹ ਇਸ ਵੇਲੇ 4400 4500 'ਚ ਪਏਗੀ, ਤੇ ਇਹ ਵਿਕਣ ਕਿੰਨੇ ਦੀ ਰਹੀ ਜੇ? ਤੁਹਾਡੇ ਸਾਹਮਣੇ ਵੱਧ ਤੋਂ ਵੱਧ ਰੇਟ ਜਿਹੜਾ ਅਸੀਂ ਤੁਹਾਨੂੰ ਦੱਸਿਆ ਹੈ ਉਹ ਤਕਰੀਬਨ, ਮੇਰਾ ਖਿਆਲ ਅਗਰ ਮੈਂ ਗਲਤ ਨਹੀਂ ਤੇ ਫਕੀਰ ਵਾਲੀ 'ਚ ਹੈ 2552 ਰੁਪਏ ਮਣ ਵੱਧ ਤੋਂ ਵੱਧ ਉੱਥੇ ਰੇਟ ਚੱਲਣ ਡਿਆ। ਹੁਣ ਇਸ ਸੂਰਤ ਹਾਲ 'ਚ ਮੇਰੀ ਸਮਝ ਤੋਂ ਤੇ ਬਾਹਰ ਹੈ ਵੀ ਜ਼ਿਮੀਂਦਾਰ ਕੀ ਕਰਨਗੇ, ਕਿੱਧਰ ਨੂੰ ਜਾਣਗੇ ਤੇ ਕਿਹੜੀ ਮਾਂ ਨੂੰ ਮਾਸੀ ਆਖਣਗੇ। ਉਹਦੀ ਮਤਲਬ ਹੈ ਕਿ ਅਗਰ ਇੱਕ 4500 ਵਾਲੀ ਕਣਕ 2500 'ਚ ਵੇਚਣ ਡਏ ਨੇ, ਮਣ ਦਾ 2000 ਰੁਪਈਆ ਘਾਟਾ ਪਾਉਣ ਡਏ ਨੇ, ਤੇ ਅਗਲੀ ਵਾਰੀ ਵਾਹੀ ਕਿੱਥੋਂ ਕਰਨਗੇ, ਖਾਦ ਕਿੱਥੋਂ ਲੈਣਗੇ, ਫਸਲ ਬੰਨਾ ਕਿੱਥੋਂ ਸਿੱਧਾ ਕਰਨਗੇ, ਅਣਿਆਂ ਦਾ ਵੀ ਜੋ ਕੁਝ ਕਰਨਾ, ਬਿਜਲੀ ਦੇ ਬਿੱਲ ਵੀ ਦੇਣੇ ਨੇ, ਹਰ ਸ਼ੈ ਉਹ ਕਿੱਥੋਂ ਕਰਨਗੇ? ਇਹ ਬਹਰਹਾਲ ਇਹ ਸਾਡੀ ਸਮਝ ਤੋਂ ਵੀ ਬਾਹਰ ਹੈ, ਲੇਕਿਨ ਹਕੂਮਤ ਜਿਹੜੀ ਹੈ ਨਾ ਉਹ ਸਮਝਣਾ ਚਾਹੁੰਦੀ ਹੈ ਤੇ ਨਾ ਇਹਦੇ ਉੱਤੇ ਜਿਹੜਾ ਉਹ ਕਿਸੇ ਕਿਸਮ ਦਾ ਕੋਈ ਤਵੱਜੋ ਦੇਣਾ ਚਾਹੁੰਦੀ। ਉਹਨਾਂ ਦੀ ਤਵੱਜੋ ਕਾਹਦੇ ਤੇ? ਇਹ ਸੁਣ ਲਓ। ਉਹਨਾਂ ਦੀਆਂ ਜਿਹੜੀਆਂ 2 ਮੇਨ ਵਜ਼ੀਰ ਨੇ ਉਹ ਛਾਪੇ ਮਾਰਨ ਤੇ ਲੱਗੀਆਂ ਨੇ। ਉਹ ਆਂਦੀਆਂ ਨੇ ਅਸੀਂ ਭੇਸ ਬਦਲ ਕੇ ਛਾਪੇ ਮਾਰਨੇ, ਇੱਕ ਭੇਸ ਬਦਲ ਕੇ ਛਾਪੇ ਮਾਰਨ ਡਈ ਹੈ ਤੇ ਇੱਕ ਜਿਹੜੀ ਹੈ ਉਹ ਡਿਫਰੈਂਟ ਕਿਸਮ ਦੇ ਭੇਸ ਦੇ ਵਿੱਚ ਛਾਪੇ ਮਾਰਨ ਡਈ ਭੈਣ ਸਾਡੀ। ਅਜ਼ਮਾ ਬੁਖਾਰੀ ਜਿਹੜੀ ਹੈ ਉਹ ਥੀਏਟਰਾਂ 'ਚ ਜਾ ਵੜੀ ਹੈ। ਹਾਂਜੀ, ਉਹਨੂੰ ਕਿਸਾਨਾਂ ਨਾਲ ਕੋਈ ਨਹੀਂ ਵੀ ਕਿਸਾਨ ਰੁਲ ਗਏ ਨੇ, ਹੋਰ ਕੋਈ ਸਕੂਲਾਂ ਨਾਲ ਕੋਈ ਨਹੀਂ, ਹੋਰ ਕਿਸੇ ਚੱਕਰ ਨਾਲ ਕੋਈ ਨਹੀਂ, ਉਹ ਜਾ ਵੜੀ ਹੈ ਥੀਏਟਰਾਂ ਦੇ ਵਿੱਚ। ਉੱਥੇ ਗਾਣਿਆਂ ਦੇ ਬੋਲ ਉਹ ਪੜ੍ਹਨ ਡਈ। ਉਹ ਆਂਦੀ ਹੈ ਵੀ ਇਹ ਗਾਣੇ ਦੇ ਵਿੱਚ ਇਹ ਸ਼ੈ ਕਿਉਂ ਲਿਖੀ ਹੈ ਤੇ ਇਹ ਸ਼ੈ ਕਿਉਂ ਨਹੀਂ ਲਿਖੀ। ਜਿਹੜੀਆਂ ਉੱਥੇ ਰਕਾਸਾਂ ਨੇ, ਨੱਚਣ ਵਾਲੀਆਂ ਨੇ ਵਿਚਾਰੀਆਂ ਖਵਾਤੀਨ, ਉੱਥੇ ਉਹ ਅੱਗੋਂ ਆਂਦੀਆਂ ਨੇ ਵੀ ਸਾਡੀ ਰੋਜ਼ੀ ਦੇ ਪਿੱਛੇ ਕਿਉਂ ਪੈ ਗਏ ਹੋ, ਸਾਨੂੰ ਤਾਂ ਹੋਰ ਕਿਸੇ ਨਾਲ ਜ਼ਾਹਿਰ ਹੈ ਹੋਰ ਕਿਸੇ ਤਰੀਕੇ ਨਾਲ ਰੋਜ਼ੀ ਲੱਭ ਵੀ ਨਹੀਂ ਸਕਦੀ, ਇਹੀ ਸਾਨੂੰ ਕੰਮ ਆਉਂਦਾ ਹੈ। ਤੇ ਉੱਥੇ ਹੁਣ ਗਾਣੇ ਦਾ ਇੱਕ ਇੱਕ ਬੋਲ ਜਿਹੜਾ ਉਹਨੂੰ ਤੋਲਿਆ ਜਾ ਰਿਹਾ। ਹਾਂਜੀ, ਇਹ ਜਿਹੜਾ ਬੋਲ ਹੈ ਇਹ ਬਿਲਕੁਲ ਠੀਕ ਹੈ ਤੇ ਇਹ ਗਲਤ ਹੈ। ਮੇਰੇ ਦਫ਼ਤਰ ਆਓ ਤੇ ਮੈਨੂੰ ਗਾਣੇ ਸੁਣਾਓ। ਹੁਣ ਚੰਗਾ, ਹੁਣ ਸਾਰੇ ਗਾਉਣ ਵਾਲੀ ਬਰਾਦਰੀ ਤੇ ਮੇਰਾ ਗੱਲ ਢੋਲਕੀਆਂ ਗਲਾਂ 'ਚ ਪਾਉਣ ਤੇ ਨਾਲ ਹਾਰਮੋਨੀਅਮ ਪਾਉਣ ਤੇ ਨਾਲ ਬਾਕੀ ਵਾਜੇ ਲੈ ਲੈਣ ਵੱਡੇ। ਮੇਰਾ ਮਤਲਬ ਇਹ ਸਾਰੇ ਜਿਹੜੇ, ਮੇਰਾ ਮਤਲਬ ਹੈ ਕਿ ਇਹ ਸਾਰੇ ਜਿਹੜੇ ਡਿਪਾਰਟਮੈਂਟ ਨੇ ਰਲਦੇ ਨੇ ਨਾ ਆਪਣੇ, ਮਤਲਬ ਕਿਤੇ ਨਾ ਕਿਤੇ ਇਹਨਾਂ ਦੀ ਸਾਂਝ ਬਣਦੀ ਹੈ ਨਾ, ਤੇ ਵਾਜੇ ਵਾਲੇ ਬੈਂਡ ਵਾਲਿਆਂ ਨੂੰ ਵੀ ਲੈ ਲੈਣ ਨਾਲ। ਵੱਡੇ ਉਹ ਜਿਹੜੇ ਵਾਜੇ ਨਹੀਂ ਹੁੰਦੇ ਵੱਡੇ, ਔਰ ਪਾਂ ਕਰਦਾ ਵੱਡੇ ਬਾਜੇ ਜਿਹੜੇ ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਜਾਏ, ਕਿਉਂਕਿ ਜ਼ਿਮੀਂਦਾਰਾਂ ਦੀ ਆਵਾਜ਼ ਤੇ ਇਹਨਾਂ ਦੇ ਕੰਨਾਂ 'ਚ ਜਾਂਦੀ ਨਹੀਂ। ਵੱਡੇ ਬਾਜੇ ਲੈਣ ਤੇ ਨਾਲ ਡਰਮ ਸ਼ਰਮ ਤੇ ਨਾਲ ਆਪਣਾ ਜਿਹੜਾ ਢੋਲਕੀਆਂ ਛੋਲਕੀਆਂ ਤੇ ਹਾਰਮੋਨੀਅਮ ਤੇ ਹਰ ਸ਼ੈ ਲੈ ਕੇ ਨਾ, ਤੇ ਨਾਲ ਇਹ ਸਾਰੀਆਂ ਰਕਾਸਾਂ ਜਿਹੜੀਆਂ ਨੇ ਇਹ ਲੈ ਕੇ ਤੇ ਇਹਨਾਂ ਦੇ ਦਫ਼ਤਰਾਂ ਦੇ ਸਾਹਮਣੇ ਜਿਹੜਾ ਨਾ ਉੱਥੇ ਵੱਜਣ ਬੈਂਡ ਤੇ ਉੱਥੇ ਨੱਚਣ ਆਰਾਮ ਨਾਲ ਤੇ ਉੱਥੇ ਮੁਜ਼ਾਹਰਾ ਕਰਨ। ਇਹ ਹੀ ਹੁਣ ਇੱਕ ਤਰੀਕਾ ਰਹਿ ਗਿਆ ਹੈ, ਕਿਉਂਕਿ ਇੱਕ ਪਾਸੇ ਕਿਸਾਨਾਂ ਨੂੰ ਵੀ ਮਾਰੀ ਜਾ ਰਹੇ ਨੇ, ਦੂਜੇ ਪਾਸੇ ਵਿਚਾਰੇ ਜਿਹੜੇ ਥੀਏਟਰਾਂ 'ਚ ਆਪਣਾ ਕੰਮ ਕਰਨ ਡਏ ਨੇ ਉਹਨਾਂ ਨੂੰ ਵੀ ਮਾਰੀ ਜਾ ਰਹੇ ਨੇ। ਅੱਛਾ, ਉਹਨਾਂ ਦਾ ਅਗਰ ਕੋਈ ਤੁਸੀਂ ਥੋੜ੍ਹੀ ਬਿਹਤਰੀ ਕਰਨੀ ਉਹਨਾਂ ਦੀ ਜ਼ਿੰਦਗੀ 'ਤੇ, ਜਾਂ ਉਹਨਾਂ ਦਾ ਕੋਈ ਕੋਡ ਆਫ ਕੰਡਕਟ ਬਣਾਉਣਾ, ਬਿਲਕੁਲ ਬਣਾਓ, ਪਰ ਉਹਨਾਂ ਦੇ ਪਹਿਲੇ ਕੋਈ ਮਾਮਲਾਤ ਵੀ ਤਾਂ ਵੇਖੋ ਨਾ। ਉਹਨਾਂ ਨੂੰ ਟਿਕਟ ਕਿੰਨੇ ਦੀ ਪੈਣ ਡਈ ਹੈ, ਉਹਨਾਂ ਨੂੰ ਪੈਸੇ ਕਿੰਨੇ ਲੱਭਦੇ ਨੇ ਵਿੱਚੋਂ, ਉਹਨਾਂ ਦੇ ਟੈਕਸ ਕਿੰਨਾ, ਉਹਨਾਂ ਦੇ ਮਾਮਲਾਤ ਵੀ ਤਾਂ ਦੇਖੋ। ਪਹਿਲੇ ਉਹਨਾਂ ਨੂੰ ਕੋਈ ਹੱਥ ਪਵਾਓ, ਫਿਰ ਉਹ ਤੁਹਾਨੂੰ ਵਾਪਸ ਉੱਥੇ ਆਪਣੇ ਸਟੈਂਡਰਡ ਤੁਸੀਂ ਬਿਹਤਰ ਕਰੋ। ਉਹਦੇ ਉੱਥੇ ਭੁੱਖ ਨਾ ਮਰਨ ਡਏ ਨੇ, ਜ਼ਾਹਿਰ ਆ ਆਪਣੀ ਭੁੱਖ ਕੱਟਦੇ, ਪਤਾ ਨਹੀਂ ਵਿਚਾਰੇ ਕੀ ਕੁਝ ਕਰਨ ਡਏ ਨੇ। ਉਹਨਾਂ ਦੇ ਕੋਲ 2 ਹੀ ਤਰੀਕੇ ਨੇ, ਜਾਂ ਆਪਣਾ ਮਾਜ਼ਰਤ ਜਿਸਮ ਵੇਚਣ
ਤੇ ਜਾਂ ਆਪਣੀ ਆ ਜਿਹੜੀ ਫਨਕਾਰੀ ਹੈ ਉਹਦੇ ਵਿੱਚ ਮਾੜਾ ਚੰਗਾ ਕੋਈ ਪੁੱਠੇ ਛੁੱਟੇ ਲਫ਼ਜ਼ ਪਾ ਕੇ ਵਿੱਚ ਤੇ ਉਸ ਸ਼ੈ ਨੂੰ ਵੇਚਣ। ਮੈਂ ਨਹੀਂ ਆਂਦਾ ਵੀ ਇਹ ਦੋਵੇਂ ਸ਼ੈਵਾਂ ਹੀ ਠੀਕ ਨੇ, ਲੇਕਿਨ ਮੈਂ ਆਉਂਦਾ ਫਿਰ ਉਹਨਾਂ ਦਾ ਕੋਈ ਹੱਲ ਵੀ ਕੱਢੋ, ਉਹਨਾਂ ਨੂੰ ਕੋਈ ਦਿਓ ਵੀ। ਇਹ ਜਾ ਕੇ ਉੱਥੇ ਮੇਰਾ ਮਤਲਬ ਹੈ ਕਿ ਮਤਲਬ ਚੁੜੇਲ ਬਣ ਕੇ ਉੱਥੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਭੈਣ ਸਾਡੀ ਨੇ ਜਿਹੜਾ ਰੌਲਾ ਰੂਲਾ ਪਾਉਂਦੀ ਹੈ ਤੇ ਉਹਨਾਂ ਦੇ ਗਾਣੇ ਸ਼ਾਣੇ ਚੈੱਕ ਕਰਦੀ ਹੈ, ਇਹ ਕੋਈ ਅਕਲ ਦੀ ਗੱਲ ਤਾਂ ਨਹੀਂ, ਬਹਰਹਾਲ ਹੋ ਰਹੀ ਹੈ ਤੇ ਕੀ ਕਰੀਏ। ਅੱਛਾ ਜੀ, ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦੀ 3 ਮੁਕੱਦਮਿਆਂ ਦੇ ਵਿੱਚ ਜ਼ਮਾਨਤ ਦਿੱਤੀ ਗਈ ਹੈ ਸੈਸ਼ਨ ਕੋਰਟ ਮੁਲਤਾਨ ਨੇ। ਇਹ ਹੁਣ ਕੁਝ ਲੋਕ ਤੇ ਇਹਨੂੰ ਬੜੀ ਵੱਡੀ ਖਬਰ ਕਰਕੇ ਰੀਡ ਕਰ ਰਹੇ ਨੇ, ਕੁਝ ਕਹਿ ਰਹੇ ਨੇ ਕਿ ਨਹੀਂ ਇਹ ਰੂਟੀਨ ਦੀ ਹੈ। ਵੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸ਼ਾਹ ਸਾਹਿਬ ਨੇ ਵੀ ਬੜੀ ਡਟ ਕੇ ਜੇਲ੍ਹ ਕੱਟੀ ਹੈ ਔਰ ਇਮਰਾਨ ਖਾਨ ਦੇ ਨਾਲ ਬਿਲਕੁਲ ਡਟ ਕੇ ਖਲੋਤੇ ਨੇ। ਉਹਨਾਂ ਨਾਲ ਥੋੜ੍ਹੀ ਜਿਹੀ ਜ਼ਿਆਦਤੀ ਵੀ ਹੁੰਦੀ ਹੈ ਸ਼ਾਹ ਸਾਹਿਬ ਨਾਲ, ਵੀ ਉਹਨਾਂ ਦਾ ਜ਼ਿਕਰ ਨਾ ਕਦੀ ਅਸੀਂ ਕਰ ਸਕਦੇ ਹਾਂ ਉਸ ਤਰ੍ਹਾਂ ਜਿਹੜਾ ਇਨਸਾਫ ਉਹਨਾਂ ਨਾਲ ਕਰਨਾ ਚਾਹੀਦਾ ਹੈ, ਜਿੰਨੀ ਗੱਲ ਉਹਨਾਂ ਨਾਲ ਕਰਨੀ ਚਾਹੀਦੀ। ਨਫੀਸ ਆਦਮੀ ਨੇ, ਸਾਫ਼ ਸੁਥਰੇ ਬੰਦੇ ਨੇ, ਜੇਲ੍ਹ ਉਹਨਾਂ ਕਦੀ ਸੋਚਿਆ ਨਹੀਂ ਹੋਣਾ ਐਡੀ ਲੰਮੀ ਕੱਟਣ ਦੀ, ਲੇਕਿਨ ਕੱਟ ਗਏ ਨੇ। ਵੇਖੋ 2 ਸਾਲ ਦੇ ਕਰੀਬ ਜੇਲ੍ਹ ਕੱਟ ਗਏ ਨੇ, 1 ਅੱਧਾ ਮਹੀਨਾ ਘੱਟ 2 ਸਾਲ ਹੋ ਗਏ ਉਹਨਾਂ ਨੂੰ। ਹੈ ਵੀ ਕੋਈ ਨਹੀਂ ਸਨ ਉੱਥੇ ਉਹ, ਮੇਰਾ ਮਤਲਬ ਤਾਂ ਲਾਹੌਰ 'ਚ ਵੀ ਕੋਈ ਨਹੀਂ ਸਨ ਉਹਨਾਂ ਦੇ ਉੱਤੇ, ਤੇ ਝੂਠਾ ਮੁਕੱਦਮਾ ਵੀ ਨਹੀਂ ਸੀ ਪਾਇਆ ਜਾ ਸਕਦਾ। ਉਹ ਤੇ ਕਰਾਚੀ ਸਨ ਪਰ ਪਾ ਦਿੱਤਾ, ਤੇ ਸਾਡਾ ਉਹਨਾਂ ਨੂੰ ਖਰਾਜ ਤਹਿਸੀਨ ਵੀ। ਔਰ ਇਹ ਵੀ ਵੇਖਦੇ ਹਾਂ ਵੀ ਹੁਣ ਆਉਣ ਵਾਲੇ ਵਕਤ ਦੇ ਵਿੱਚ ਸ਼ਾਹ ਸਾਹਿਬ ਨੂੰ ਦੂਜੇ ਮੁਕੱਦਮਿਆਂ ਦੇ ਵਿੱਚੋਂ ਛੱਡਦੇ ਨੇ ਬਾਹਰ ਜਾਂ ਨਹੀਂ, ਲੇਕਿਨ ਇਸ ਵੇਲੇ ਤੱਕ ਤੇ ਮਾਹੌਲ ਜਿਹੜਾ ਉਹ ਤੁਹਾਡੇ ਸਾਹਮਣੇ ਹੀ ਹੈ। ਅੱਛਾ ਜੀ, ਉਧਰ ਜ਼ਰਦਾਰੀ ਸਾਹਿਬ ਦੇ ਸੁਪੁੱਤਰ ਜਨਾਬ ਬਿਲਾਵਲ ਜ਼ਰਦਾਰੀ ਸਾਹਿਬ ਜਿਹੜੇ ਉਹਨਾਂ ਇਕੱਲਿਆਂ ਹੀ ਤਕਰੀਰ ਠੋਕੀ ਹੈ। ਜ਼ਰਦਾਰੀ ਸਾਹਿਬ ਨੇ ਤੇ ਆਪਣੇ ਆਪ ਨੂੰ ਕਰੋਨਾ ਕਰਵਾ ਲਿਆ। ਮੈਂ ਨਹੀਂ ਆਂਦਾ ਵੀ ਜਾਣ ਕੇ ਕਰਾ ਲਿਆ, ਮਤਲਬ ਕਰੋਨਾ ਹੋ ਗਿਆ ਹੈ। ਇੱਕ ਪੰਜਾਬੀ ਦਾ ਐਕਸਪ੍ਰੈਸ਼ਨ ਹੈ ਕਿ ਬਈ ਉਹਨੇ ਬੁਖਾਰ ਕਰਾ ਲਿਆ ਆਪਣੇ ਆਪ ਨੂੰ, ਮਤਲਬ ਕਿ ਉਹਨੂੰ ਬੁਖਾਰ ਹੋ ਗਿਆ ਤੇ ਉਹਨਾਂ ਨੂੰ ਕਰੋਨਾ ਹੋ ਗਿਆ ਅਤੇ ਉਹ ਤੇ ਲੰਮਿਆ ਪਏ ਨੇ ਬਿਸਤਰੇ 'ਤੇ ਹਸਪਤਾਲ ਦੇ ਵਿੱਚ। ਬਿਲਾਵਲ ਸਾਹਿਬ ਇਕੱਲੇ ਹੀ ਗਏ ਨੇ ਤੇ ਉਹਨਾਂ ਨੇ ਉੱਥੇ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਵੀ ਲੋਕਾਂ ਦਾ ਹਾਸਾ ਨਿਕਲ ਗਿਆ। ਉਹਨਾਂ ਨੇ ਆਖਿਆ ਵੀ ਪੂਰੀ ਦੁਨੀਆ 'ਚ ਇਸਲਾਮੋਫੋਬੀਆ 'ਤੇ ਸਭ ਤੋਂ ਪਹਿਲਾਂ ਗੱਲ ਮੈਂ ਕੀਤੀ ਸੀ ਤੇ ਬੰਦੇ ਅੱਗੋਂ ਹੱਸ ਪਏ। ਉਸ ਵੇਲੇ ਤੇ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ, ਮੇਰਾ ਮਤਲਬ ਉਸ ਵੇਲੇ ਇਹਨਾਂ ਨੂੰ ਫੋਬੀਆ ਦਾ ਵੀ ਨਹੀਂ ਪਤਾ ਹੋਣਾ ਜਿਸ ਵੇਲੇ ਇਮਰਾਨ ਖਾਨ ਨੇ ਗੱਲ ਸ਼ੁਰੂ ਕੀਤੀ ਸੀ। ਬਹਰਹਾਲ ਉਹਨਾਂ ਨੇ ਦੂਸਰੀ ਜਿਹੜੀ ਵੱਡੀ ਉਹਨਾਂ ਨੇ ਉੱਥੇ ਗੱਲ ਕੀਤੀ ਤਕਰੀਰ 'ਚ, ਉਹ ਆਖਿਆ ਜੀ ਸਿੰਧ ਦੇ ਵਿੱਚ ਜਿਹੜੀਆਂ ਨਹਿਰਾਂ ਕੱਢ ਰਹੇ ਨੇ ਉਹ ਯਕਤਰਫਾ ਫੈਸਲੇ ਦੀ ਅਸੀਂ ਮੁਖਾਲਫਤ ਕਰਦੇ ਹਾਂ। ਹੁਣ ਇੱਥੇ ਇਹ ਨਹੀਂ ਦੱਸਿਆ ਵੀ ਮੇਰੇ ਵਾਲਦ ਸਾਹਿਬ ਨੇ, ਮੇਰੇ ਪਿਓ ਨੇ ਵੀ ਇਸ ਯਕਤਰਫਾ ਫੈਸਲੇ ਦੇ ਵਿੱਚ ਆਪਣਾ ਹਿੱਸਾ ਪਾਇਆ ਹੈ ਤੇ ਪਹਿਲਾਂ ਇਹਦੀ ਅਪਰੂਵਲ ਦਿੱਤੀ ਹੈ, ਬਲਕਿ ਟਵੀਟ ਕੀਤਾ ਸੀ ਆਪਣੇ ਸਰਕਾਰੀ ਹੈਂਡਲ ਤੋਂ ਕਿ ਇਹਨਾਂ ਨੂੰ ਛੇਤੀ ਛੇਤੀ ਬਣਾਓ ਇਹਨਾਂ ਨਹਿਰਾਂ ਨੂੰ। ਜਦੋਂ ਅੱਗੋਂ ਸਿੰਧੀ ਜਿਹੜੇ ਲੋਕ ਨੇ ਉਹਨਾਂ ਲਿੱਤਰ ਪੌਲਾ ਕੀਤਾ ਹੈ ਤੇ ਉਦੋਂ ਸਮਝ ਆਈ ਵੀ ਇਹ ਕੰਮ ਨਹੀਂ ਕਰਨਾ, ਇੱਥੇ ਧਰੌਲਾ। ਤੇ ਹੁਣ ਇਹ ਦੋਵੇਂ ਪਾਸੇ ਲੋਕਾਂ ਨੂੰ ਕਮਲਾ ਬਣਾ ਰਹੇ ਨੇ। ਸਿੰਧ ਦੇ ਵਿੱਚ ਲੋਕਾਂ ਨੂੰ ਆਂਦੇ ਨੇ ਅਸੀਂ ਨਹਿਰਾਂ ਨਹੀਂ ਬਣ ਦੇਣੀਆਂ, ਤੇ ਇੱਧਰ ਆਂਦੇ ਨੇ ਵੀ ਬਣਾ ਲਓ ਸਾਨੂੰ ਕੋਈ ਨਹੀਂ। ਤੇ ਕਹਿਣ ਦਾ ਮਤਲਬ ਇਹ ਹੈ ਵੀ ਦੋਵੇਂ ਪਾਸੇ ਹੀ ਆਪਣਾ ਕੰਮ ਜਿਹੜਾ ਉਹ ਪਾਈ ਜਾ ਰਹੇ ਨੇ ਤੇ ਰੱਖੀ ਜਾ ਰਹੇ ਨੇ। ਵੇਖਦੇ ਇਹਦੇ 'ਚ ਕੀ ਬਣੇਗਾ। ਬਹਰਹਾਲ ਉੱਥੋਂ ਹੀ ਸਿੰਧ ਦੇ ਵਿੱਚੋਂ ਹੀ ਖਬਰ ਹੈ, ਇਸੇ ਹੀ ਜਿਹੜਾ ਇਤਜਾਜ ਜਿੱਥੇ ਬਿਲਾਵਲ ਜ਼ਰਦਾਰੀ ਸਾਹਿਬ ਸਨ, ਕਿ ਉੱਥੋਂ ਇਤਜਾਜ ਹੈ ਵੀ ਉੱਥੋਂ ਦੇਗ ਦੀ ਜਿਹੜੀ ਬਿਰਿਆਨੀ ਦੀ ਦੇਗ ਸੀ ਨਾ, ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਨਾ ਹੋ ਸਕੀ, ਉਹਨੂੰ ਜਿਆਲਿਆਂ ਨੇ ਘੇਰ ਲਿਆ। ਹਾਂਜੀ, ਦੇਗ ਲੈ ਕੇ ਭੱਜ ਰਹੇ ਸਨ ਇਹਨਾਂ ਦੇ ਬੰਦੇ, ਝਕਾਨੀ ਦੇ ਰਹੇ ਸਨ। ਦੇਗਾਂ ਪਹਿਲਾਂ ਲਿਆਂਦੀਆਂ ਇਹਨਾਂ ਨੇ ਉੱਥੇ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਤੁਹਾਨੂੰ ਦੇਗਾਂ ਖਵਾਵਾਂਗੇ। ਜਿਸ ਵੇਲੇ ਬਿਲਾਵਲ ਜ਼ਰਦਾਰੀ ਦੀ ਤਕਰੀਰ ਖਤਮ ਹੋਈ ਤੇ ਦੇਗਾਂ ਲੈ ਕੇ ਭੱਜਣ ਲੱਗੇ। ਹਾਂਜੀ, ਜਿਹੜੀ ਖਬਰ ਸਾਨੂੰ ਗਰਾਊਂਡ ਤੋਂ ਆ ਰਹੀ, ਹੋ ਸਕਦਾ ਗਲਤ ਹੋਵੇ, ਲੇਕਿਨ ਜੋ ਸਾਨੂੰ ਫੀਡ ਕੀਤੀ ਜਾ ਰਹੀ ਹੈ ਵੀ ਉੱਥੇ ਜਿਹੜੇ ਇਹਨਾਂ ਦੇ ਕੰਟਰੈਕਟਰ ਸਨ ਜਾਂ ਜਿਹੜੇ ਵੀ ਬੰਦੇ ਸਨ, ਉਹ ਦੇਗਾਂ ਮੇਰੇ ਖਿਆਲ ਥੋੜ੍ਹੀਆਂ ਲਿਆਂਦੀਆਂ ਹੋਣੀਆਂ ਨੇ, ਪੂਰੀਆਂ ਤੇ ਆਉਣੀਆਂ ਨਹੀਂ ਸੀ। ਉਹਨਾਂ ਜਨਾਬ ਦੇਗਾਂ ਲੈ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਆਵਾਮ ਤੇ ਨਹੀਂ ਭੱਜਣ ਦਿੰਦੀ। ਜਿਆਲਿਆਂ ਨੂੰ ਜਿੰਨਾ ਇਹਨਾਂ ਨੇ ਭੁੱਖਾ ਮਾਰਿਆ ਪਿਛਲੇ ਤੁਹਾਡੇ ਸਾਹਮਣੇ 40-50 ਸਾਲ 'ਚ, ਉਹਨਾਂ ਨੇ ਇਹਨਾਂ ਨੂੰ ਰੋਟੀ ਕੱਪੜਾ ਮਕਾਨ ਦੀ ਗੱਲ ਕਰਕੇ ਤੇ ਬਿਰਿਆਨੀ ਲੈ ਕੇ ਨਿਕਲ ਜਾਣ ਲੱਗੇ ਸਨ। ਬਿਰਿਆਨੀ ਦੀ ਦੇਗ ਨੂੰ ਬੜਾ ਭਜਾਇਆ ਇਹਨਾਂ ਨੇ, ਪਰ ਪਬਲਿਕ ਜਾ ਪਈ ਤੇ ਉਹਨਾਂ ਫਿਰ ਦੇਗ ਲੁੱਟ ਲਈ। ਤੇ ਉਸ ਤੋਂ ਬਾਅਦ ਫਿਰ ਪਤਾ ਨਹੀਂ ਬੋਟੀ ਕਿਹਦੇ ਹੱਥ ਆਈ ਤੇ ਚੌਲ ਕਿਹਦੇ ਹੱਥ ਆਏ ਤੇ ਪਰਾਤ ਕਿਹਦੇ ਹੱਥ ਆਈ। ਬਹਰਹਾਲ ਉਹਨਾਂ ਨੇ ਦੇਗ ਉੱਥੇ ਢਾਹ ਲਈ ਜਿਹਨੂੰ ਆਉਂਦੇ ਨੇ, ਤੇ ਢਾਹ ਕੇ ਦੇਗ ਦਾ ਉਹਨਾਂ ਪੋਸਟਮਾਰਟਮ ਮੁਕੰਮਲ ਕਰ ਦਿੱਤਾ ਵੀ ਉਹਦੇ 'ਚ ਕਿੰਨੇ ਸਿਰ ਚੌਲ ਸਨ। ਤੇ ਇਹ ਸੂਰਤ ਹਾਲ ਉੱਥੋਂ ਦੇਖਣ ਨੂੰ ਨਜ਼ਰ ਆਈ। ਨਾਲ ਜ਼ੁਲਫਕਾਰ ਅਲੀ ਭੁੱਟੋ ਜੂਨੀਅਰ, ਹਾਂਜੀ, ਇਹ ਉਹਨਾਂ ਨੇ ਵੀ ਕੱਲ੍ਹ ਲਾੜਕਾਨਾ 'ਚ ਬਿਲਕੁਲ ਮੁਕਾਬਲੇ 'ਤੇ ਜਲਸਾ ਕੀਤਾ। ਇੱਕ ਪਾਸੇ ਲਾੜਕਾਨਾ ਦੇ ਵਿੱਚ ਜਲਸਾ ਹੋ ਰਿਹਾ ਸੀ ਬਿਲਾਵਲ ਜ਼ਰਦਾਰੀ ਦਾ, ਤੇ ਦੂਸਰੇ ਪਾਸੇ ਜਲਸਾ ਹੋ ਰਿਹਾ ਸੀ ਜ਼ੁਲਫਕਾਰ ਭੁੱਟੋ ਜੂਨੀਅਰ ਦਾ। ਔਰ ਇਹ ਇੱਕ ਮੁਕਾਬਲਾ ਨਵਾਂ ਸ਼ੁਰੂ ਹੋਇਆ। ਤੁਹਾਨੂੰ ਪਤਾ ਹੈ ਕਿ ਮੁਰਤਜ਼ਾ ਭੁੱਟੋ ਦੇ ਸਾਹਿਬਜ਼ਾਦੇ ਨੇ ਔਰ ਜ਼ੁਲਫਕਾਰ ਅਲੀ ਭੁੱਟੋ ਦੇ ਪੋਤਰੇ ਨੇ। ਵੇਖਦੇ ਵੀ ਇੱਥੇ ਹੁਣ ਸਿਆਸਤ ਕਿਸ ਪਾਸੇ ਜਾਂਦੀ। ਉਹਨਾਂ ਵੀ ਐਲਾਨ ਕੀਤਾ ਹੈ ਵੀ ਉਹਨਾਂ ਨੇ ਹੁਣ ਸਿਆਸਤ 'ਚ ਆਉਣ ਦਾ, ਅਮਲੀ ਸਿਆਸਤ 'ਚ ਆਉਣ ਦਾ ਉਹਨਾਂ ਨੇ ਫੈਸਲਾ ਕਰ ਲਿਆ। ਹੁਣ ਵੇਖਦੇ ਹਾਂ ਵੀ ਇਸ ਫੈਸਲੇ ਨੂੰ ਗਾਂ ਕਿਸ ਪਾਸੇ ਤੁਰਿਆ ਜਾਂਦਾ ਔਰ ਕੀ ਗੱਲ ਬਣਦੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਪੰਜਾਬ ਅਸੈਂਬਲੀ ਨੇ ਮੰਗਣ ਫਕੀਰ ਜਿਹੜੇ ਨੇ ਮੰਗਣ ਵਾਲਿਆਂ ਦੇ ਬਾਰੇ ਇੱਕ ਕਾਨੂੰਨ ਪਾਸ ਕਰ ਲਿਆ ਔਰ ਮੰਗਣਾ ਜਿਹੜਾ ਹੈ ਇਹਨੂੰ ਨਾਕਾਬਲੇ ਜ਼ਮਾਨਤ ਜੁਰਮ। ਹਾਂਜੀ, ਨਾਕਾਬਲੇ ਜ਼ਮਾਨਤ ਜੁਰਮ ਦੀ ਜ਼ਰਾ ਜ਼ਮਾਨਤ ਮੁਸ਼ਕਿਲ ਹੁੰਦੀ ਹੈ ਔਰ ਉਹ ਥੱਲੀ ਅਦਾਲਤ ਤੋਂ ਨਹੀਂ ਹੁੰਦੀ, ਫਿਰ ਜ਼ਰਾ ਸੈਸ਼ਨ ਕੋਰਟ ਵਗੈਰਾ ਤੋਂ ਹੁੰਦੀ। ਜ਼ੋਰ ਵੀ ਬਹੁਤਾ ਲੱਗਦਾ ਹੈ, ਪੈਸੇ ਵੀ ਬਹੁਤੇ ਲੱਗਦੇ ਨੇ ਜ਼ਾਹਿਰ ਹੈ ਵਕੀਲਾਂ ਸ਼ਕੀਲਾਂ 'ਤੇ ਦਿਨ ਵੀ 4 ਬਹੁਤੇ ਲੱਗ ਜਾਂਦੇ ਨੇ ਜੇਲ੍ਹਾਂ ਦੇ ਵਿੱਚ।
ਹੁਣ ਪੰਜਾਬ ਅਸੈਂਬਲੀ ਨੇ ਆਖਿਆ ਵੀ ਜਿਹੜੇ ਮੰਗਣ ਵਾਲੇ ਤੇ ਮੰਗਵਾਉਣ ਵਾਲੇ, ਹਾਂਜੀ, ਇਹਨਾਂ ਦੋਵਾਂ ਨੂੰ ਨਾਕਾਬਲੇ ਜ਼ਮਾਨਤ ਇਹਨਾਂ ਦੇ ਜਿਹੜੇ ਇਹ ਜਰਾਇਮ ਹੋਣਗੇ। ਹੁਣ ਇਹ ਸਮਝ ਤੋਂ ਬਾਹਰ ਹੈ ਵੀ ਇਹ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇਹਨਾਂ ਤੇ ਵੀ ਲੱਗੇਗਾ ਪਰਚਾ ਕਿ ਨਹੀਂ, ਕਿਉਂਕਿ ਉਹ ਵੀ ਤਾਂ ਮੰਗਦੇ ਹੀ ਰਹਿੰਦੇ ਨੇ। ਉਹ ਆਂਦੇ ਵੀ ਨੇ ਮੈਂ ਮੰਗਨੇ ਨਹੀਂ ਆਇਆ, ਆਪਕੋ ਲੱਗਤਾ ਹੋਗਾ, ਲੇਕਿਨ ਮੇਰਾ ਖਿਆਲ ਉਹ ਬਚ ਜਾਣਗੇ ਕਿਉਂਕਿ ਮੁਲਕ ਤੋਂ ਬਾਹਰ ਉਹ ਮੰਗਦੇ ਨੇ, ਮੁਲਕ ਦੇ ਅੰਦਰ ਨਹੀਂ ਮੰਗਦੇ। ਹੋ ਸਕਦਾ ਜਿਵੇਂ ਨਵਾਜ਼ ਸ਼ਰੀਫ ਸਾਹਿਬ ਦੇ ਪੁੱਤਰ ਆਂਦੇ ਨੇ ਪਾਕਿਸਤਾਨ ਦਾ ਕਾਨੂੰਨ ਮੇਰੇ ਤੇ ਐਪਲੀਕੇਬਲ ਨਹੀਂ ਹੈ, ਉਂਝ ਹੀ ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਆਖਣ ਵੀ ਮੇਰੇ ਤੇ ਪਾਕਿਸਤਾਨ ਦਾ ਕਾਨੂੰਨ ਐਪਲੀਕੇਬਲ ਨਹੀਂ, ਮੈਂ ਪਾਕਿਸਤਾਨ 'ਚ ਨਹੀਂ ਮੰਗਦਾ, ਮੈਂ ਬਾਹਰ ਮੰਗਦਾ। ਅੱਛਾ ਜੀ, ਅੱਗੇ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਬਿਲਾਵਲ ਜ਼ਰਦਾਰੀ ਸਾਹਿਬ ਦੀ ਖਬਰ ਤੇ ਅਸੀਂ ਤੁਹਾਨੂੰ ਦੇ ਦਿੱਤੀ ਹੈ। ਅਗਲੀ ਖਬਰ ਮੁਹੰਮਦ ਉਮੈਰ ਸਾਹਿਬ ਦੀ, ਉਹਨਾਂ ਨੇ ਖਬਰ ਦਿੱਤੀ ਹੈ ਔਰ ਇਹ ਜਿਹੜੀ ਖਬਰ ਇਹ ਦੇ ਰਹੇ ਨੇ, ਅਸੀਂ ਵੀ ਇਹ ਟੋਟਾ ਪੂਰਾ ਨਹੀਂ ਸੀ ਵਿਖਾਇਆ ਜਿਹੜਾ ਉਮੈਰ ਸਾਹਿਬ ਨੇ ਲਾਇਆ, ਲੇਕਿਨ ਅਸੀਂ ਵੀ ਤੁਹਾਨੂੰ ਇਹ ਖਬਰ ਅੱਜ ਤੋਂ ਚੰਦ ਦਿਨ ਪਹਿਲਾਂ ਆਪਣੇ ਉਰਦੂ ਵੀਲੌਗ 'ਚ ਦਿੱਤੀ ਸੀ। ਇਮਰਾਨ ਖਾਨ ਸਾਹਿਬ ਦੇ ਜਿਹੜੇ ਨੋਬੈਲ ਪੀਸ ਪ੍ਰਾਈਜ਼ ਦਾ ਰੌਲਾ ਪਿਆ ਇਸ ਵੇਲੇ, ਰੌਲਾ ਮਤਲਬ ਇਹ ਕਿ ਨਾਰਵੇ ਦੀ ਇੱਕ ਪੋਲੀਟੀਕਲ ਪਾਰਟੀ ਨੇ ਐਲਾਨ ਕੀਤਾ ਵੀ ਉਹਨਾਂ ਨੇ ਬੰਦੋਬਸਤ ਕੀਤਾ ਇਮਰਾਨ ਖਾਨ ਸਾਹਿਬ ਦੀ ਨਾਮਜ਼ਦਗੀ ਦਾ। ਉਸ ਤੋਂ ਬਾਅਦ ਨਾਰਵੇ 'ਚ ਰੌਲਾ ਪੈ ਗਿਆ ਵੀ ਉੱਥੋਂ ਦੀਆਂ ਜਿਹੜੀਆਂ ਸਿਆਸੀ ਜਮਾਤਾਂ ਨੇ ਉਹਨਾਂ ਇੱਕ ਦੂਜੇ ਨਾਲ ਫੱਡਾ ਪਾ ਲਿਆ। ਉਹਨਾਂ ਆਖਿਆ ਜੀ ਵੀ ਇਹ ਇਮਰਾਨ ਖਾਨ ਦੇ ਨਾਂ 'ਤੇ ਵੋਟ ਹਾਸਲ ਕਰਨਾ ਚਾਹੁੰਦੇ ਨੇ। ਇਮਰਾਨ ਖਾਨ ਤੁਹਾਨੂੰ ਪਤਾ ਵੀ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ, ਉੱਥੇ ਵੀ ਇਮਰਾਨ ਖਾਨ ਦੇ ਨਾਂ ਦੇ ਰੌਲੇ ਪੈ ਗਏ ਨੇ। ਇੱਥੇ ਆਉਂਦੇ ਸਨ ਲਾਲ ਲਕੀਰ ਫੇਰ ਦੇਣੀ, ਉਹ ਇੱਥੇ ਚੌਧਰੀ ਸਾਹਿਬ ਕੋਲੋਂ ਫਿਰੀ ਕਿ ਨਹੀਂ ਫਿਰੀ। ਹੁਣ ਯੂਰਪ 'ਚ ਵੀ ਲੋਕੀ ਇੱਕ ਦੂਜੇ ਨੂੰ ਇਹ ਤਾਨੇ ਦਿੰਦੇ ਨੇ ਵੀ ਤੂੰ ਇਮਰਾਨ ਖਾਨ ਦਾ ਨਾਂ ਲੈ ਕੇ ਵੋਟ ਲੈਣ ਡਿਆ, ਪਰ ਨਾਂ ਦੇ ਵਿੱਚ ਕੋਈ ਜਾਨ ਤੇ ਹੈ ਨਾ। ਉਹਨਾਂ ਆਖਿਆ ਵੀ ਇਹ ਇਮਰਾਨ ਖਾਨ ਦਾ ਨਾਂ ਲੈ ਕੇ ਪਾਕਿਸਤਾਨੀ ਜਿਹੜੀ ਕਮਿਊਨਿਟੀ ਨਾਰਵੇ 'ਚ ਹੈ ਉਹਦੇ ਕੋਲੋਂ ਵੋਟ ਲੈਣਾ ਚਾਹੁੰਦੇ ਨੇ। ਅੱਛਾ ਖੈਰ, ਇਹ ਉੱਥੇ ਜਿਸ ਵੇਲੇ ਕੰਮ ਹੋਇਆ ਤੇ ਨਾਲ ਨੂਨ ਵਾਲਿਆਂ ਦੇ ਨਿਜ਼ਾਮਦੀਨ ਉਹਨਾਂ ਨੇ ਕੋਈ 800,000 ਈਮੇਲ ਜਿਹੜੀ ਉਹ ਨੋਬੈਲ ਪ੍ਰਾਈਜ਼ ਦੀ ਕਮੇਟੀ ਨੂੰ ਵੀ ਘੱਲੀ। ਉਹਨਾਂ ਨੇ ਉੱਥੇ ਪ੍ਰੋਗਰਾਮ ਦੇ ਵਿੱਚ ਇੱਕ ਟੀਵੀ ਪ੍ਰੋਗਰਾਮ ਹੋਇਆ ਔਰ ਉਸ ਤੋਂ ਪਹਿਲਾਂ ਆਰਟੀਕਲ ਲਿਖਿਆ ਗਿਆ ਜਿਹਦੇ ਵਿੱਚ ਨੋਬੈਲ ਪੀਸ ਪ੍ਰਾਈਜ਼ ਦਾ ਜਿਹੜਾ ਡਾਇਰੈਕਟਰ ਹੈ ਉਸ ਸਿਸਟਮ ਦਾ, ਉਹਨੇ ਆਖਿਆ ਵੀ ਇਹਨਾਂ ਨੂੰ ਐਲਾਨ ਨਹੀਂ ਸੀ ਕਰਨਾ ਚਾਹੀਦਾ। ਉਹਨੇ ਨਹੀਂ ਆਖਿਆ ਕਿ ਨਾਮਜ਼ਦਗੀ ਇਮਰਾਨ ਖਾਨ ਦੀ ਹੋਈ ਹੈ ਨਹੀਂ ਹੋਈ, ਗਲਤ ਹੋਈ ਹੈ ਸਹੀ ਹੋਈ ਹੈ। ਉਹਨੇ ਇਮਰਾਨ ਖਾਨ ਦੀ ਨਾਮਜ਼ਦਗੀ ਤੇ ਗੱਲ ਨਹੀਂ ਕੀਤੀ। ਉਹਨੇ ਸਿਰਫ ਇੰਨੀ ਗੱਲ ਕੀਤੀ ਵੀ ਸਾਡਾ ਇੱਥੇ ਨਾਰਵੇ ਦੇ ਵਿੱਚ ਇੱਕ ਅਸੂਲ ਹੈ, ਇੱਕ ਅਸੀਂ ਸਾਰੇ ਇਸ ਗੱਲ ਤੇ ਅਗਰੀ ਹੈ ਕਿ ਨੋਬੈਲ ਪ੍ਰਾਈਜ਼ ਜਿਹੜਾ ਕਿਸੇ ਬੰਦੇ ਨੂੰ ਮਿਲਣਾ ਹੈ ਉਹਦੀ ਨਾਮਜ਼ਦਗੀ ਦੇ ਬਾਰੇ ਪਬਲਿਕ ਨੂੰ ਨਹੀਂ ਦੱਸਿਆ ਜਾਂਦਾ। ਜਦੋਂ ਐਲਾਨ ਹੋ ਜਾਂਦਾ ਹੈ ਨੋਬੈਲ ਪੀਸ ਪ੍ਰਾਈਜ਼ ਦਾ ਉਦੋਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ। ਤੇ ਉਹਨਾਂ ਆਖਿਆ ਜੀ ਇਹ ਜਿਹੜਾ ਸਿਆਸੀ ਜਮਾਤ ਨੇ ਜਿਹੜੀ ਨਾਰਵੇ ਦੀ ਪਾਰਟੀ ਸੈਂਟਰਮ ਹੈ, ਇਹਨਾਂ ਨੇ ਜਿਹੜਾ ਐਲਾਨ ਕੀਤਾ ਇਹ ਸਿਆਸੀ ਇਹਨਾਂ ਦਾ ਇੱਕ ਕੰਮ ਹੈ। ਇਹ ਬੇਸਿਕਲੀ ਆਪਣਾ ਵੋਟ ਬੈਂਕ ਬਿਹਤਰ ਕਰਨ ਵਾਸਤੇ ਇਹਨਾਂ ਨੇ ਐਲਾਨ ਕੀਤਾ। ਅੱਗੋਂ ਪਾਰਟੀ ਸੈਂਟਰ ਵਾਲਿਆਂ ਨੇ ਕਿਹਾ ਵੀ ਇਸ ਵੇਲੇ ਤਾਂ ਇਲੈਕਸ਼ਨ ਵੀ ਨਹੀਂ ਆ ਰਿਹਾ ਤੇ ਅਸੀਂ ਤੇ ਪਾਰਲੀਮੈਂਟ 'ਚ ਵੀ ਨਹੀਂ, ਅਸੀਂ ਇਸ ਲਈ ਐਲਾਨ ਨਹੀਂ ਕੀਤਾ। ਅਸੀਂ ਇਸ ਲਈ ਐਲਾਨ ਕੀਤਾ ਹੈ ਕਿ ਇਮਰਾਨ ਖਾਨ ਦੇ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ। ਮਗਰਬ ਦਾ ਮੀਡੀਆ ਇਮਰਾਨ ਖਾਨ ਦੀ ਖਬਰ ਨੂੰ ਉਸ ਤਰ੍ਹਾਂ ਨਹੀਂ ਚੁੱਕ ਰਿਹਾ ਜਿਵੇਂ ਚੁੱਕਣਾ ਚਾਹੀਦਾ, ਤੇ ਅਸੀਂ ਸੋਚਿਆ ਕਿ ਨੋਬੈਲ ਪੀਸ ਪ੍ਰਾਈਜ਼ ਦਾ ਐਲਾਨ ਕਰਾਂਗੇ ਤਾਂ ਮਗਰਬ ਦੇ ਮੀਡੀਆ 'ਚ ਉਹਨਾਂ ਦਾ ਵੀ ਬਿਆਨ ਅੱਗੋਂ ਧਾਂਸੂ ਸੀ। ਲੇਕਿਨ ਇਹ ਸਾਰੀ ਗੱਲ ਦੇ ਵਿੱਚ ਕਿਤੇ ਇਹ ਗੱਲ ਨਹੀਂ ਹੋ ਰਹੀ ਕਿ ਇਮਰਾਨ ਖਾਨ ਦੀ ਨਾਮਜ਼ਦਗੀ ਨਹੀਂ ਹੋਈ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ? ਇਹ ਗੱਲ ਹੋ ਰਹੀ ਹੈ ਕਿ ਇਹ ਜਿਹੜੀ ਇਮਰਾਨ ਖਾਨ ਦੀ ਨਾਮਜ਼ਦਗੀ ਹੈ ਇਹ ਦੱਸਣੀ ਨਹੀਂ ਸੀ ਚਾਹੀਦੀ ਲੋਕਾਂ ਨੂੰ, ਕਿਉਂਕਿ ਉੱਥੇ ਰਿਵਾਜ ਉਹ ਦੱਸਦੇ ਨਹੀਂ, ਜਦੋਂ ਇਨਾਮ ਮਿਲਦਾ ਪਤਾ ਲੱਗ ਜਾਂਦਾ ਕਿਹਨੂੰ ਮਿਲਿਆ। ਕਿਉਂਕਿ ਇਨਾਮ ਤੇ ਜਿਹੜਾ ਪ੍ਰਾਈਜ਼ ਹੈ ਨੋਬੈਲ ਪੀਸ ਪ੍ਰਾਈਜ਼ ਉਹ ਤੇ ਘੱਟ ਲੋਕਾਂ ਨੂੰ ਮਿਲਦਾ ਹੈ ਨਾ, ਨਾਮਜ਼ਦਗੀਆਂ ਤੇ ਬਹੁਤ ਹੁੰਦੀਆਂ ਨੇ। ਉਹ ਨਾਮਜ਼ਦਗੀਆਂ ਦੇ ਬਾਰੇ ਡਿਸਕਲੋਜ਼ ਨਹੀਂ ਕਰਦੇ ਤੇ ਉੱਥੇ ਰੌਲਾ ਪਿਆ ਕਿ ਜੀ ਤੁਸੀਂ ਆਪਣੀ ਸਿਆਸਤ ਚਮਕਾਉਣ ਵਾਸਤੇ ਇਮਰਾਨ ਖਾਨ ਦੀ ਡਿਸਕਲੋਜ਼ ਕੀਤੀ ਹੈ, ਉਹਦਾ ਨਾਂ ਇਸਤੇਮਾਲ ਕਰ ਰਹੇ ਹੋ। ਇਹ ਆਪਸ ਦੇ ਵਿੱਚ ਉਹ ਗੱਲਾਂ ਕਰ ਰਹੇ। ਸਾਨੂੰ ਖੁਸ਼ੀ ਇਹ ਹੈ ਪ੍ਰਾਈਜ਼ ਲੱਭੇ ਨਾ ਲੱਭੇ, ਗੱਲ ਤੇ ਇਸ ਵੇਲੇ ਹੋਣ ਡਈ, ਪੂਰੀ ਦੁਨੀਆ ਕਵਰ ਕਰਨ ਡਈ ਔਰ ਇਹ ਜੋ ਕੁਝ ਇਮਰਾਨ ਖਾਨ ਨਾਲ ਕਰ ਰਹੇ ਨੇ ਉਹ ਵੀ ਪੂਰੀ ਦੁਨੀਆ ਦੇ ਵਿੱਚ ਗੱਲਬਾਤ ਹੋ ਰਹੀ ਹੈ। ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰੱਖ।